ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਕਰਾਂਗੇ ਕੁਝ ਕੁ ਖਬਰਾਂ ਮਿੰਟੂ ਗੁਰਸਰੀਆ ਹੋਰਾਂ ਦੇ ਨਾਲ। ਤੇ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸੇਠੀ, ਸਰਬਜੀਤ ਸਿੰਘ ਚੋਕਰ ਟਰਲਿਕ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬਿਕਰਸਵੀਰ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਗੁਰਦੀਪ ਸਿੰਘ ਜੀ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ, ਬਲਦੇਵ ਸਿੰਘ ਜੀ ਧਾਲੀਵਾਲ ਇਹਨਾਂ ਤੋਂ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਮਿੰਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਅੱਛਾ ਜੀ, ਸਭ ਤੋਂ ਪਹਿਲਾਂ ਆਪਾਂ ਖਬਰ ਸ਼ੁਰੂ ਕਰਦੇ ਹਾਂ। ਜਿਸ ਤਰ੍ਹਾਂ ਗੁਰਮੀਤ ਪਿੰਕੀ ਨੇ ਪਹਿਲਾਂ ਬਹੁਤ ਸਾਰੇ ਖੁਲਾਸੇ ਕੀਤੇ ਆ ਕਿਸ ਤਰ੍ਹਾਂ 1984 ਦੇ ਦੌਰ ਦੇ ਵਿੱਚ ਫੇਕ ਇਨਕਾਊਂਟਰ ਕੀਤੇ ਗਏ, ਕਿਹਨੇ ਕੀਤੇ ਗਏ, ਤਾਂ ਉਸਨੇ ਇੱਕ ਹੋਰ ਖੁਲਾਸਾ ਕੀਤਾ। ਜੀ ਗੁਰਮੀਤ ਪਿੰਕੀ ਨੂੰ ਜਿਸ ਤਰ੍ਹਾਂ ਦਾ ਰਿਸਪੌਂਸ ਮਿਲਿਆ, ਪਹਿਲਾਂ ਜਿਸ ਤਰ੍ਹਾਂ ਉਹਦਾ ਅਕਸ ਸੀਗਾ ਇੱਕ ਖਲਨਾਇਕ ਦਾ, ਇੱਕ ਬਹੁਤ ਖੂੰਖਾਰ ਪੁਲਿਸ ਕੌਪ ਦਾ, ਤਾਂ ਉਸ ਤੋਂ ਬਾਅਦ ਜਦੋਂ ਇਹਨੇ ਖੁਲਾਸੇ ਕੀਤੇ ਇਹਦੀ ਬਹਾਲੀ ਔਰ ਉਸ ਤੋਂ ਬਾਅਦ ਫਿਰ ਇਹਦੀ ਬਰਤਰਫੀ, ਉਸ ਤੋਂ ਬਾਅਦ ਇਹਨੇ ਇੱਕ ਸਿਲਸਿਲਾ ਸ਼ੁਰੂ ਕਰ ਦਿੱਤਾ। ਹੁਣ ਇਹ ਪਤਾ ਨਹੀਂ ਕਿ ਇਹਦੇ ਵਿੱਚ ਕੋਈ ਬੋਲਦਾ ਹੈ ਜਾਂ ਆਪਣੇ ਆਪ ਬੋਲਦਾ ਹੈ, ਪਰ ਜੋ ਖੁਲਾਸੇ ਹੋਏ ਉਸ ਤੋਂ ਬਾਅਦ ਇਹਦਾ ਅਕਸ ਸੁਧਰਿਆ ਥੋੜਾ ਜਿਹਾ ਤੇ ਇਹਨੂੰ ਬਹੁਤ ਵੱਡਾ ਰਿਸਪੌਂਸ ਮਿਲਿਆ ਮੀਡੀਆ ਵੱਲੋਂ ਵੀ, ਲੋਕਾਂ ਵੱਲੋਂ ਵੀ। ਤੇ ਹੁਣ ਉਸ ਤੋਂ ਬਾਅਦ ਇਹ ਪੱਟੀਆਂ ਜਿਹੜੀਆਂ ਸਾਰੀਆਂ ਉਹ ਦੇੜੀ ਜਾਂਦਾ, ਕਦੇ ਕੁਛ ਨਵੇਂ ਤੋਂ ਨਵੀਂ ਗੱਲ ਹੈ ਜਿਹੜੀ ਉਹ ਬਾਹਰ ਆਉਂਦੀ ਹੈ। ਵੈਸੇ ਚੰਗੀ ਹੈ ਕਿ ਉਹ ਜੋ ਛੁਪੇ ਭੇਤ ਆ ਉਹ ਇੱਕ ਇੱਕ ਕਰਕੇ ਚਾਹੇ ਕਿਸੇ ਵੀ ਜ਼ੁਬਾਨ ਤੋਂ ਆਉਂਦੇ ਆ ਸਾਹਮਣੇ, ਉਹ ਆ ਜ਼ਰੂਰ ਰਹੇ ਆ। ਹੁਣ ਗੁਰਮੀਤ ਪਿੰਕੀ ਨੇ ਨਵੀਂ ਗੱਲ ਕੀ ਕਹੀ ਹੈ? ਉਹਨੇ ਨਵੀਂ ਗੱਲ ਇਹ ਕਹੀ ਹੈ ਕਿ ਉਸ ਸਮੇਂ ਪੰਜਾਬ ਪੁਲਿਸ ਦੇ ਅਫਸਰ ਪੰਜਾਬ ਪੁਲਿਸ ਦੇ ਹੇਠਲੇ ਮੁਲਾਜ਼ਮਾਂ ਦਾ ਵੀ ਸ਼ੋਸ਼ਣ ਕਰਦੇ ਸੀ। ਮਸਲਨ ਜੇਕਰ ਕੋਈ ਕੰਮ ਕਰਨ ਤੋਂ ਆਨਾਕਾਨੀ ਕਰਦਾ ਸੀ, ਜੇ ਕਿਸੇ ਦੀ ਜ਼ਮੀਰ ਜਾਗ ਪੈਂਦੀ ਕਿ ਭਾਈ ਮੈਂ ਇਹ ਕੰਮ ਨਹੀਂ ਕਰਨਾ, ਤਾਂ ਉਸ ਨੂੰ ਝੂਠੇ ਕੇਸਾਂ 'ਚ ਫਸਾ ਦਿੱਤਾ ਜਾਂਦਾ ਸੀ। ਇੱਥੋਂ ਤੱਕ ਕਿ ਬਹੁਤ ਸਾਰੇ ਮੁਲਾਜ਼ਮ ਹੈ ਇਸ ਚੀਜ਼ ਦਾ ਸ਼ਿਕਾਰ ਵੀ ਹੋਏ। ਤੇ ਉਹ ਦੂਸਰੀ ਗੱਲ ਕਹਿੰਦਾ ਕਿ ਇੱਕ ਵੱਲੋਂ ਕੰਮ ਨਾ ਕਰਨ ਤੇ ਬਹੁਤ ਸਾਰੀ ਜਿਹੜੇ ਲੋਕਾਂ ਦੀ ਇੱਕ ਤਾਦਾਦ ਸੀ ਉਹ ਉਸ ਕੰਮ ਨੂੰ ਕਰਨ ਲਈ ਆ ਖੜਦੀ ਸੀ। ਮਸਲਨ ਜੇ ਕਿਸੇ ਨੇ ਕਿਹਾ ਕਿ ਮੈਂ ਫੇਕ ਐਨਕਾਊਂਟਰ ਨਹੀਂ ਕਰੂੰਗਾ, ਉਹਦੀ ਜਗ੍ਹਾ ਤੇ ਇੱਕ ਲਾਈਨ ਲੱਗ ਜਾਂਦੀ ਸੀ ਕਿ ਕੋਈ ਗੱਲ ਨਹੀਂ, ਜੇ ਇਹ ਨਹੀਂ ਕਰਦਾ ਅਸੀਂ ਕਰ ਦਿੰਦੇ ਹਾਂ। ਕਿਉਂਕਿ ਉਸ ਸਮੇਂ ਤੋਹਫੇ ਦਿੱਤੇ ਜਾਂਦੇ ਸੀ, ਤਰੱਕੀਆਂ ਦਿੱਤੀਆਂ ਜਾਂਦੀਆਂ ਸੀ, ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਸੀ, ਜਿਸ ਕਰਕੇ ਇਹ ਚੀਜ਼ਾਂ ਹੁੰਦੀਆਂ। ਪਰ ਸਭ ਤੋਂ ਵੱਡਾ ਇਹ ਖੁਲਾਸਾ ਇਹੀ ਹੈ ਕਿ ਪੰਜਾਬ ਪੁਲਿਸ ਦੇ ਅਫਸਰ ਇਹਨਾਂ ਦਾ ਆਪਦਾ ਵੀ ਸ਼ੋਸ਼ਣ ਕਰਦੇ ਸੀ। ਤੇ ਦੂਸਰੀ ਗੱਲ ਫਿਰ ਇਹਨੇ ਕਹੀ ਹੈ ਕਿ KPS ਗਿੱਲ ਨੇ ਜਸਵੰਤ ਖਾਲੜਾ ਨੂੰ ਉੱਤੇ ਬੈਠ ਕੇ, ਜਿਸ ਤਰ੍ਹਾਂ ਕਹੀਏ ਕਿ ਉੱਤੇ ਬੈਠ ਕੇ ਖਤਮ ਕਰਵਾਇਆ ਸੀ, ਕਿਉਂਕਿ KPS ਗਿੱਲ ਆ ਕੇ ਬਹਿ ਗਿਆ ਸੀ ਕਿ ਉਹਨੂੰ ਖਤਮ ਕਰੋ, ਨਹੀਂ ਤਾਂ ਮੈਂ ਉਹਨਾਂ ਚਿਰ ਇੱਥੇ ਬੈਠਾ। ਤਾਂ ਉਸ ਤੋਂ ਬਾਅਦ ਇਹ ਸਭ ਕੁਛ ਹੋਇਆ। ਤੋ ਗੁਰਮੀਤ ਪਿੰਕੀ ਹੈ ਜਿਹੜਾ ਵਾਰ-ਵਾਰ ਇਸ ਤਰ੍ਹਾਂ ਦੇ ਖੁਲਾਸੇ ਇਨਸ਼ਾਫ ਕਰਦਾ ਜਾ ਰਿਹਾ, ਪਰ ਅਫਸੋਸ ਕਿ ਇਹਨਾਂ ਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਜਿਹੜੇ ਪੁਲਿਸ ਅਫਸਰਾਂ ਦੀਆਂ ਜ਼ਿਆਦਤੀਆਂ ਦੇ ਸ਼ਿਕਾਰ ਹੋਏ ਆ ਉਹ ਵੀ ਸਾਹਮਣੇ ਆਉਣ। ਮੈਂ ਤਾਂ ਕਹਿੰਦਾ ਕਿ ਜਿਹੜੇ ਪੁਲਿਸ ਮੁਲਾਜ਼ਮ ਉਹ ਵੀ ਸਾਹਮਣੇ ਆਉਣ, ਔਰ ਜਿਹੜੇ ਲੋਕ ਜਿਨ੍ਹਾਂ ਨੇ ਇਹ ਚੀਜ਼ਾਂ ਕੀਤੀਆਂ ਉਹਨਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ, ਉਹਨਾਂ ਨੂੰ ਲਿਆਉਣਾ ਚਾਹੀਦਾ ਜੇ ਨਹੀਂ ਆਉਂਦੇ ਤਾਂ। ਹੁਣ KPS ਗਿੱਲ ਵਾਲਾ ਮਸਲਾ ਹੈ, ਉਹਦੇ 'ਚ ਵੀ ਦੇਖੋ ਤੁਸੀਂ, ਜਿਹੜੇ ਲੋਕ ਅੰਜਾਮ ਦੇਣ ਵਾਲੇ ਸੀ, ਯਾਨੀ ਹੁਕਮ ਵਜਾਉਣ ਵਾਲੇ ਸੀ, ਉਹਨਾਂ ਦੇ ਤੇ ਪਰਚਾ ਦਰਜ ਹੋ ਗਿਆ, ਸਜ਼ਾਵਾਂ ਵੀ ਹੋ ਗਈਆਂ। ਜਿਸ ਬੰਦੇ ਨੇ ਜਸਵੰਤ ਸਿੰਘ ਖਾਲੜਾ ਹੋਰਾਂ ਨੂੰ ਖਤਮ ਕਰਨ ਦਾ ਹੁਕਮ ਦਿੱਤਾ ਉਹ ਆਜ਼ਾਦ ਹੈ। ਸੋ ਇਹ ਇੱਕ ਬਹੁਤ ਵੱਡਾ ਖੁਲਾਸਾ ਹੈ। ਤੇ ਜੇਕਰ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ ਜਿਨ੍ਹਾਂ ਨੇ ਉਹ ਹੁਕਮ ਦੀ ਤਮੀਲ ਕਰਦਿਆਂ ਘਟਨਾ ਨੂੰ ਅੰਜਾਮ ਦਿੱਤਾ, ਤਾਂ ਫਿਰ ਉਸ ਨੂੰ ਸਜ਼ਾ ਕਿਉਂ ਨਹੀਂ ਹੋ ਸਕਦੀ ਜਿਸ ਨੇ ਉਹ ਹੁਕਮ ਦਿੱਤਾ? ਜੀ ਬਿਲਕੁਲ, ਬਹੁਤ ਸਾਰੇ ਤਾਂ ਜੇ ਜੀਂਦੇ ਜਾਗਦੇ ਵੀ ਆ, ਜੇ ਉਹਨਾਂ ਨੂੰ ਪਤਾ ਕਰਨਾ ਹੋਵੇ ਤਾਂ ਕਰ ਸਕਦੇ ਆ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ। ਆਮ ਆਦਮੀ ਪਾਰਟੀ ਦੇ ਜੇਤ ਲਈ ਆਮੋ ਸਾਹਮਣੇ ਆਮ ਆਦਮੀ ਪਾਰਟੀ ਨੇ ਵਲੇਟ ਲਿਆ ਜੀ ਅਰੁਣ ਜੇਤਲੀ ਨੂੰ, ਬੁਰੀ ਤਰ੍ਹਾਂ ਵਲੇਟ ਲਿਆ। ਔਰ ਜਿਹੜੀ CBI ਦੇ ਛਾਪੇ ਨੂੰ ਲੈ ਕੇ ਜੰਗ ਚੱਲੀ ਸੀ, ਉਹ ਅੱਜ ਹੁਣ ਸਿੱਧੀ ਤੇ ਸਿੱਧੀ ਆਮ ਆਦਮੀ ਪਾਰਟੀ ਵਰਸਜ ਅਰੁਣ ਜੇਤਲੀ ਜਾਂ ਕਹਿ ਲਈਏ ਕਿ ਭਾਰਤੀ ਜਨਤਾ ਪਾਰਟੀ ਦੀ ਬਣ ਗਈ ਹੈ। ਔਰ ਉਹ ਸਾਰੀ ਜਿਵੇਂ ਕਹਿ ਲਈਏ ਕਿ ਜੰਗ ਹੈ ਜਿਹੜੀ ਉਹ ਕੇਂਦਰਤੀ ਇਸ ਚੀਜ਼ ਤੇ ਹੋ ਗਈ ਹੈ ਹੁਣ, ਕਿਉਂਕਿ ਜਿਹੜਾ ਪ੍ਰਿੰਸੀਪਲ ਸੈਕਟਰੀ ਸੀਗਾ ਉਹਦਾ ਜਿਹੜਾ ਮਾਮਲਾ ਸੀ ਉਹ ਤੇ ਬਿਲਕੁਲ ਹੁਣ ਪਾਸੇ ਚਲਾ ਗਿਆ। ਹੁਣ ਜੰਗ ਹੈ ਜਿਹੜੀ ਉਹ ਇਹਨਾਂ ਦੇ ਦਰਮਿਆਨ ਛਿੜ ਗਈ ਹੈ। ਔਰ ਬਹੁਤ ਵੱਡੇ ਖੁਲਾਸੇ, ਬੜੇ ਸੰਗੀਨ ਦੋਸ਼ ਲਾ ਕੇ ਆਮ ਆਦਮੀ ਪਾਰਟੀ ਨੇ ਕੱਲ
ਅਰੁਣ ਜੇਤਲੀ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕਰ ਦਿੱਤਾ। ਅਸਲ ਦੇ ਵਿੱਚ ਅਰੁਣ ਜੇਤਲੀ DDCA ਜਿਹਨੂੰ ਆਪਾਂ ਦਿੱਲੀ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਕਹਿੰਦੇ ਆ, ਉਹਦੇ ਪ੍ਰਧਾਨ ਰਹੇ ਆ ਬਹੁਤ ਲੰਮਾ ਸਮਾਂ, 12-13 ਸਾਲ। ਉਸ ਦਰਮਿਆਨ ਜਿਹੜੀਆਂ ਫਾਈਨੈਂਸ਼ੀਅਲੀ ਬੇਨੀਮੀਆਂ ਹੋਈਆਂ, ਜਿਹੜੇ ਘੁਟਾਲੇ ਹੋਏ, ਘਪਲੇ ਹੋਏ ਆ, ਉਹਨਾਂ ਨੂੰ ਤੱਥਾਂ ਦੇ ਆਧਾਰ ਤੇ ਇਹਨਾਂ ਨੇ ਕੀਤਾ ਹੈ, ਉਹਨਾਂ ਨੂੰ ਜਨਤਕ ਕਰ ਦਿੱਤਾ ਕਿ ਇੱਥੇ ਆ ਹੋਇਆ। ਹੁਣ ਇੱਕ ਬਹੁਤ ਵੱਡਾ ਜਿਹੜਾ ਘੁਟਾਲਾ ਉਹ ਇਹ ਹੀ ਹੈ ਕਿ 24 ਕਰੋੜ ਰੁਪਇਆ ਮਨਜ਼ੂਰ ਹੋਇਆ ਸੀ ਸਟੇਡੀਅਮ ਬਣਾਉਣ ਲਈ, ਤੇ ਉਹਦੇ ਤੇ ਲੱਗ ਗਿਆ 114 ਕਰੋੜ, 90 ਕਰੋੜ ਰੁਪਇਆ ਯਾਨੀ ਜਿਹੜਾ ਵੱਧ ਲੱਗ ਗਿਆ, ਜਿਹੜੀ ਲਾਗਤ ਅਨੁਮਾਨੀ ਗਈ ਸੀ। ਇਸ ਤਰ੍ਹਾਂ ਹੋਰ ਫਰਜ਼ੀ ਕੰਪਨੀਆਂ ਦੇ ਜਿਹੜੇ ਖੜੀਆਂ ਕਰਕੇ ਉਹਨਾਂ ਨੂੰ ਦਿੱਤੇ ਪੈਸੇ, ਉਹ ਵੀ ਸਾਹਮਣੇ ਆ। ਔਰ ਤੀਜੀ ਗੱਲ ਇਹ ਬੜੀ ਦਿਲਚਸਪ ਨਿਕਲੀ ਕਿ DDCA ਨੇ ਇੱਕ ਕੇਸ ਇਸ ਤਰ੍ਹਾਂ ਦੇ ਲੜੇ ਆ, ਜਿਹੜੇ ਕੇਸ ਇਹਨਾਂ ਨੇ ਆਪ ਹੀ ਕਰਵਾਏ, ਤੇ ਮੁੜ ਕੇ ਨਾ ਸਿਰਫ ਆਪਣੇ ਵਕੀਲਾਂ ਨੂੰ ਫੀਸਾਂ ਦਿੱਤੀਆਂ, ਬਲਕਿ ਜਿਹੜੇ ਬੰਦਿਆਂ ਨੇ ਇਹਨਾਂ ਤੇ ਕੇਸ ਕੀਤੇ ਉਹਨਾਂ ਦੇ ਵਕੀਲਾਂ ਦੀਆਂ ਵੀ ਫੀਸਾਂ ਦਿੰਦੇ ਹੈ। ਸੋ ਮਾਮਲਾ ਕਿਤੇ ਨਾ ਕਿਤੇ ਗੜਬੜ ਹੈ। ਆਮ ਆਦਮੀ ਪਾਰਟੀ ਨੇ ਸਿੱਧੇ ਤੌਰ ਤੇ ਮੱਥਾ ਲਾ ਲਿਆ, ਪਰ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਇਹ ਜੰਗ ਆ, ਇਹ ਜੰਗ ਹੁਣ ਆਈ ਹੈ ਮੋਢਿਆਂ ਤੇ ਇਹਨਾਂ ਦੇ। ਪਰ ਇਸ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਆਪਦਾ ਸਾਂਸਦ ਹੈ ਕੀਰਤੀ ਆਜ਼ਾਦ, ਜਦੋਂ ਮਈ 2014 ਚ ਪ੍ਰਧਾਨ ਮੰਤਰੀ ਬਣਿਆ ਨਰਿੰਦਰ ਮੋਦੀ, ਤਾਂ ਅਗਸਤ 2014 ਦੇ ਵਿੱਚ ਕੀਰਤੀ ਆਜ਼ਾਦ ਨੇ ਸੰਸਦ ਦੇ ਵਿੱਚ ਇਹ ਮਾਮਲਾ ਉਠਾ ਦਿੱਤਾ ਸੀ। ਇਹਨਾਂ ਦੇ ਆਪਦੇ ਸੰਸਦ ਨੇ ਕਿ ਇੱਥੇ ਇੰਨੇ ਵੱਡੇ ਪੱਧਰ ਤੇ ਬੇਨੀਮੀਆਂ ਹੋਈਆਂ। ਬਿਸ਼ਨ ਸਿੰਘ ਬੇਦੀ, ਗੌਤਮ ਗੰਭੀਰ, ਵਰਿੰਦਰ ਸਹਿਵਾਗ, ਇਹ ਸਾਰੇ ਸਮੇਂ ਤੇ ਇਹੋ ਜਿਹੇ ਇਲਜ਼ਾਮ ਲਾਉਂਦੇ ਰਹੇ ਆ। ਸੋ ਅਰੁਣ ਜੇਤਲੀ ਹੈ ਜਿਹੜਾ ਹੁਣ ਘਿਰ ਗਿਆ। ਪਰ ਦੂਸਰੇ ਪਾਸੇ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ, ਜਿਹਦਾ ਪ੍ਰਧਾਨ ਮੰਤਰੀ ਬੜੀ ਹਿੱਕ ਠੋਕ ਕੇ ਕਰਦਾ ਸੀ, ਨਾ ਖਾਊਂਗਾ ਨਾ ਖਾਣੇ ਦੂੰਗਾ, ਉਹ ਹੁਣ ਚੁੱਪ ਕਰਕੇ ਉਹਨਾਂ ਨੇ ਬਹਿਣਾ ਤਾਂ ਕੀ ਸੀਗਾ, ਇਸ ਚੀਜ਼ ਦੀ ਜਾਂਚ ਤੇ ਕੀ ਕਰਵਾਉਣੀ ਸੀ, ਉਲਟਾ ਅਰੁਣ ਜੇਤਲੀ ਦੀ ਪਿੱਠ ਤੇ ਖੜੇ ਆ ਕਿ ਅਰੁਣ ਜੇਤਲੀ ਇਸ ਤਰ੍ਹਾਂ ਦਾ ਹੋ ਹੀ ਨਹੀਂ ਸਕਦਾ, ਅਰੁਣ ਜੇਤਲੀ ਤੇ ਬਿਲਕੁਲ ਝੂਠੇ ਇਲਜ਼ਾਮ ਹੈ। ਪਰ ਹੁਣ ਇਹ ਵੇਖਣਾ ਹੋਏਗਾ ਕਿ ਇਹ ਜਿਹੜੀ ਜੰਗ ਹੈ ਜਿਹੜੀ ਇਹ ਕਿੱਥੋਂ ਤੱਕ ਚੱਲਦੀ ਹੈ। ਪਰ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਨੂੰ ਧੋਬੀ ਪਟਕਾ ਦੇ ਦਿੱਤਾ ਹੈ। ਜੀ ਬਿਲਕੁਲ, ਹੁਣ ਤੇ ਬੋਲਤੀ ਬੰਦ ਹੋਈ ਹੈ ਮੋਦੀ ਦੀ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਆਏ ਦਿਨ ਆਪਾਂ ਇਹ ਗੱਲਾਂ ਸੁਣਦੇ ਹੈਗੇ ਹਾਂ ਕਿ ਅਕਾਲੀਆਂ ਦੀਆਂ ਬੱਸਾਂ ਦੇ ਥੱਲੇ ਆ ਕੇ ਉਹ ਕੁਚਲਿਆ ਗਿਆ। ਹਜੇ 4 ਦਿਨ ਹੋਏ ਆ, ਪਹਿਲਾਂ ਇੱਕ ਕੁੜੀ ਕੁਚਲੀ ਗਈ ਸੀਗੀ ਇੱਕ ਆਗੂ ਦੀ ਬੱਸ ਥੱਲੇ ਆਣ ਕੇ, ਤੇ ਹੁਣ ਨਿਊ ਦੀ ਬੱਸ ਦੀ ਲਪੇਟ ਵਿੱਚ ਇੱਕ ਹੋਰ ਲੜਕੀ ਦੀ ਮੌਤ ਹੋਈ। ਕੀ ਇਹਨਾਂ ਦੀਆਂ ਬੱਸਾਂ ਹੀ ਇੰਨੀਆਂ ਜਾਂ ਲੋਕ ਹੀ ਇਹਨਾਂ ਦੇ ਮੂਹਰੇ ਆ ਕੇ ਡਿੱਗਦੇ ਆ? ਇਹ ਉਹੀ ਬੱਸ ਹੈ ਜੀ ਜਿਹੜੀ ਕੰਪਨੀ ਨੇ ਉਹ ਚੰਨੂ ਪਿੰਡ ਦੇ ਵਿੱਚ ਕੁੜੀ ਨੂੰ ਥੱਲੇ ਦਿੱਤਾ ਸੀ। ਉਸੇ ਕੰਪਨੀ ਦੀ ਉਸੇ ਆਗੂ ਹਰਦੀਪ ਢਿੱਲੋਂ ਹੈ, ਹਰਦੀਪ ਡਿੰਪੀ ਢਿੱਲੋਂ ਵੀ ਕਹਿ ਦਿੰਦੇ ਆ, ਇਹਨਾਂ ਦਾ ਹਲਕਾ ਇੰਚਾਰਜ ਗਿੱਦੜਬਾਹੇ ਦਾ, ਯੋਜਨਾ ਬੋਰਡ ਦਾ ਚੇਅਰਮੈਨ ਵੀ ਹੈ। ਉਹਦੀ ਕੰਪਨੀ ਦੀ ਬੱਸ ਨੇ ਹੀ ਇਹ ਪਹਿਲਾਂ ਚੰਨੂ ਦੇ ਵਿੱਚ ਚੰਨ ਚਾੜਿਆ। ਉਸ ਤੋਂ ਬਾਅਦ ਹੁਣ ਕੱਲ ਮਖੂ ਦੇ ਵਿੱਚ ਇੱਕ 9 ਸਾਲ ਦੀ ਲੜਕੀ ਨੂੰ, 9 ਸਾਲ ਦੀ ਬਾਲੜੀ ਨੂੰ ਕੁਚਲ ਕੇ ਮਾਰ ਦਿੱਤਾ। ਇਹ ਜਿਹੜੀ ਕੁੜੀ ਸੀ ਇਹ ਤੇ ਬਚ ਸਕਦੀ ਸੀ। ਦੱਸਦੇ ਆ ਕਿ ਜਦੋਂ ਮੌਕੇ ਤੇ ਪਹਿਲੀ ਫੇਟ ਵੱਜੀ ਹੈ, ਕੁੜੀ ਡਿੱਗ ਕੇ ਉੱਠ ਪਈ ਹੈ, ਪਰ ਡਰਾਈਵਰ ਨੇ ਬੱਸ ਰੋਕਣ ਦੀ ਬਜਾਏ ਭਜਾ ਲਈ ਤੇ ਕੁੜੀ ਜਿਹੜੀ ਸੀ ਫਿਰ ਚਪੇਟ ਦੇ ਵਿੱਚ ਆ ਗਈ ਤੇ 30-35 ਮੀਟਰ ਉਹ ਘੜੀਸਦੀ ਗਈ ਨਾਲ, ਜਿਸ ਤੋਂ ਬਾਅਦ ਉਹਦੀ ਮੌਤ ਹੋ ਗਈ। ਜੇ ਡਰਾਈਵਰ ਮੌਕੇ ਤੇ ਬੱਸ ਰੋਕ ਲੈਂਦਾ ਤਾਂ ਉਹ ਕੁੜੀ ਬਚ ਸਕਦੀ ਸੀ। ਪ੍ਰਤੱਖਦਰਸ਼ੀ ਜਿਹੜੇ ਉਹ ਦੱਸਦੇ, ਕਿਉਂਕਿ ਇਹਦੇ ਮਾਂ-ਬਾਪ ਇਸ ਕੁੜੀ ਦੇ ਮੱਥਾ ਟੇਕਣ ਜਾ ਰਹੇ ਸੀ ਟਰੈਕਟਰ ਟਰਾਲੀ ਤੇ ਤਰਨਤਾਰਨ ਤੋਂ ਨਕੋਦਰ, ਰਸਤੇ ਦੇ ਵਿੱਚ ਕਿਤੇ ਖੜੇ ਸੀਗੇ ਪੈਟਰੋਲ ਪੰਪ ਤੇ, ਤਾਂ ਉਸ ਦਰਮਿਆਨ ਇਹ ਘਟਨਾ ਵਾਪਰੀ ਤੇ ਬਹੁਤ ਸਾਰੇ ਲੋਕ ਉੱਥੇ ਮੌਜੂਦ ਸੀਗੇ। ਇੱਥੋਂ ਤੱਕ ਕਿ ਇਸ ਲੜਕੀ ਦਾ ਪਿਤਾ ਵੀ ਹੈ ਜਿਹੜਾ, ਉਹ ਦੋਨੇ ਇਕੱਠੇ ਖੜੇ ਸੀਗੇ, ਉਹ ਵੀ ਮਸਾਂ ਬਚਿਆ, ਉਹ ਵੀ ਮਰ ਜਾਣਾ ਸੀਗਾ ਜੇ ਕਿਤੇ ਮਾੜਾ ਜਿਹਾ ਪਾਸਾ ਨਾ ਕਰਦਾ। ਸੋ ਜੇਕਰ ਡਰਾਈਵਰ ਰੋਕ ਲੈਂਦਾ ਤਾਂ ਸ਼ਾਇਦ ਇਸ ਮਾਸੂਮ ਦੀ ਜਾਨ ਬਚ ਸਕਦੀ ਸੀ। ਪਰ ਪਤਾ ਨਹੀਂ ਕਿਉਂ ਹੁਣ ਬੱਸ ਦਾ ਨਾਂ ਵੀ ਦੀਪ ਹੈ, ਜਿਹੜੀ ਮੋਗੇ ਦੇ ਵਿੱਚ ਮਰੀ ਕੁੜੀ ਉਹਦਾ ਨਾਂ ਵੀ ਅਰਸ਼ਦੀਪ ਸੀ, ਚੰਨੂ ਵਿੱਚ ਮਰੀ ਹੈ ਜਿਹੜੀ ਕੁੜੀ ਉਹਦਾ ਨਾਂ ਵੀ ਅਰਸ਼ਦੀਪ ਹੈ। ਇਹ ਦੀਪ ਬੱਸ ਨੇ ਪਤਾ ਨਹੀਂ ਕਿਉਂ ਇਹ ਜਿਹੜੇ ਅਰਸ਼ਾਂ ਦੇ ਦੀਪ ਤੋੜਨੇ ਸ਼ੁਰੂ ਕਰ ਦਿੱਤੇ, ਹੁਣ ਸਾਰਿਆਂ ਨੂੰ ਕੁਚਲਦੀ ਜਾ ਰਹੀ ਹੈ। ਪਰ ਇਹ ਅਸਲ ਦੇ ਵਿੱਚ ਸਵਾਲ ਉੱਥੇ ਆ ਕੇ ਖੜਦਾ ਹੈ ਕਿ ਜਿਹੜੇ ਇਹਨਾਂ ਬੱਸਾਂ ਦੇ ਡਰਾਈਵਰ ਕੰਡਕਟਰ ਹੈ, ਉਹ ਡਰਾਈਵਰ ਕੰਡਕਟਰ ਬਣ ਕੇ ਨਹੀਂ ਚੱਲਦੇ ਸੜਕਾਂ ਤੇ, ਉਹ ਬਾਦਲ ਬਣ ਕੇ ਚੱਲਦੇ ਆ। ਬਸ ਉਹਨਾਂ ਦੇ ਵਿੱਚ ਜਿੱਦਾਂ ਕਹਿ ਲਈਏ ਕਿ ਸਰਕਾਰ ਦਾ ਜਿਹੜਾ ਉਹ ਇੱਕ ਭੂਤ ਵੜਿਆ ਹੋਇਆ ਕਿ ਸਾਡੀ ਸਰਕਾਰ ਹੈ, ਉਹ ਜਿੰਨਾ ਚਿਰ ਨਿਕਲਦਾ ਨਹੀਂ, ਚਾਹੇ ਉਹ ਕਾਨੂੰਨ ਦੇ ਡੰਡੇ ਨਾਲ ਨਿਕਲੇ, ਚਾਹੇ ਇਹਨਾਂ ਨੂੰ ਸਮਝਾਇਆ ਬੁਝਾਇਆ ਨਿਕਲੇ ਸਰਕਾਰ ਵੱਲੋਂ, ਇਹਨਾਂ ਦੇ ਆਪ ਦੇ ਬੰਦਿਆਂ ਵੱਲੋਂ, ਜਿੰਨਾ ਚਿਰ ਉਹ ਨਿਕਲਦਾ ਨਹੀਂ ਉਹਨਾਂ ਚਿਰ ਇਹ ਜਿਹੜੇ ਸਰਕਾਰ ਦੇ ਭੂਤ ਹੈ ਜਿਹੜੇ ਬੱਸਾਂ ਚਲਾਈ ਫਿਰਦੇ, ਇਸੇ ਤਰ੍ਹਾਂ ਹੀ ਜਾਨਾਂ ਦੇ ਬਲੀਦਾਨ, ਜਾਨਾਂ ਦੀਆਂ ਕੁਰਬਾਨੀਆਂ ਲੈਂਦੇ ਰਹਿਣਗੇ।
ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪੰਜਾਬ ਦੀਆਂ ਬੱਸਾਂ ਦਾ, ਮੇਰੀ ਤਾਂ ਇੱਕੋ ਹੀ ਸਲਾਹ ਹੈ ਕਿ ਜਾਂ ਤਾਂ ਇਹਨਾਂ ਲਈ ਇੱਕ ਵੱਖਰੀ ਸੜਕ ਬਣਾ ਦਿਓ, ਕਿਉਂਕਿ ਪੈਸਾ ਤੇ ਬਹੁਤ ਹੈ ਵਿਕਾਸ ਲਈ ਪੰਜਾਬ ਸਰਕਾਰ ਕੋਲ, ਇੱਕ ਸੜਕ ਹੀ ਅੱਡ ਬਣਾ ਦਿਓ ਜਿਹਦੇ ਤੇ ਪਤਾ ਹੋਵੇ ਕਿ ਇਹ ਹਾਕਮ ਧਿਰ ਦੀਆਂ ਬੱਸਾਂ ਲਈ ਅੱਡ ਸੜਕ ਹੈ, ਉਹਦੇ ਤੇ ਕੋਈ ਜਾਵੇ ਹੀ ਨਾ, ਕੋਈ ਰਾਹਗੀਰ ਉਹਦੇ ਤੋਂ ਲੰਘੇ ਹੀ ਨਾ, ਬਸ ਕੱਲੀਆਂ ਉਹ ਹੀ ਜਾਣ ਉਹ ਹੀ ਆਉਣ। ਤੇ ਜਾਂ ਫਿਰ ਇੰਜ ਕਰਨ, ਇੱਕ 5-10 ਲੱਖ ਦਾ ਚੈੱਕ ਹਰੇਕ ਬੱਸ ਦੇ ਵਿੱਚ ਧਰ ਦਿਆ ਕਰਨ, ਕੰਡਕਟਰ ਡਰਾਈਵਰ ਹੈ ਜਿੱਥੇ ਵੀ ਉਹ ਕੋਈ ਮਰੇ ਉਹਦੀ ਲਾਸ਼ ਤੇ ਚੁੱਪ ਕਰਕੇ ਰੱਖ ਕੇ ਮੱਥਾ ਟੇਕ ਕੇ ਅੱਗੇ ਤੁਰਦੇ ਬਣ। ਇਹੀ ਦੋ ਚੀਜ਼ਾਂ ਰਹਿ ਗਈਆਂ, ਹੋਰ ਤੀਜੀ ਤਾਂ ਇੱਥੇ ਕੋਈ ਬਦਲ ਦੀਦਾ ਨਹੀਂ। ਜੀ ਬਿਲਕੁਲ, ਕੁਛ ਤੇ ਕਰਨਾ ਪਊਗਾ। ਅੱਗੇ ਆਪਾਂ ਜੇ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਨੇ ਅੱਜ ਸਾਂਝੇ ਮੋਰਚੇ ਦੇ ਲੀਡਰਾਂ ਦਾ ਐਲਾਨ ਕੀਤਾ ਕਿ ਕਿਸ ਪਾਰਟੀ ਦੇ ਨਾਲ ਸਾਂਝਾ ਮੋਰਚਾ ਬਣਾਇਆ ਜਾਊਗਾ। ਜੀ ਉਹਨਾਂ ਨੇ ਸਾਫ਼ ਕਰ ਦਿੱਤਾ, ਤਕਰੀਬਨ ਸਾਫ਼ ਕਰ ਦਿੱਤਾ ਕਿ ਅਸੀਂ CPI, CPM, ਬਸਪਾ, ਬਹੁਜਨ ਸਮਾਜ ਪਾਰਟੀ ਔਰ ਇਸ ਤੋਂ ਇਲਾਵਾ PPP, ਪੀਪਲਸ ਪਾਰਟੀ ਪੰਜਾਬ, ਇਹਨਾਂ ਦੇ ਨਾਲ ਅਸੀਂ ਜਾਵਾਂਗੇ, ਇਹਨਾਂ ਦੇ ਨਾਲ ਸਾਡਾ ਗੱਠਜੋੜ ਬਣੇਗਾ। ਔਰ ਇਹ ਵੀ ਸਾਫ਼ ਕਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਮਹਾਗਠਜੋੜ 'ਚ ਨਹੀਂ ਰੱਖਾਂਗੇ। ਸੋ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਸਾਫ਼ ਹੋ ਗਈਆਂ। ਕੁਛ ਦਿਨ ਪਹਿਲਾਂ ਰਵਨੀਤ ਸਿੰਘ ਬਿੱਟੂ ਨੇ, ਇਹਨਾਂ ਦੇ ਸਾਂਸਦ ਹੈ ਜਿਹੜੇ ਲੁਧਿਆਣਾ ਤੋਂ, ਉਹਨਾਂ ਨੇ ਕਿਹਾ ਸੀ ਕਿ ਜਿਹਦੇ ਮਗਰ ਬਾਦਲ ਲੱਗਦਾ ਹੈ ਉਹਨੂੰ ਉਹਦੇ ਨੇੜੇ ਨਾ ਟੁੱਕੋ, ਕਿਉਂਕਿ ਸਾਰਾ ਪੰਜਾਬ ਬਾਦਲਾਂ ਨਾਲ ਨਫ਼ਰਤ ਹੀ ਇੰਨੀ ਕਰਦਾ। ਤਾਂ ਉੱਥੇ ਉਹਨੇ ਘੁਰਕੀ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਬਿੱਟੂ ਨੂੰ ਕਿ ਭਾਈ ਤੇਰਾ ਕੰਮ ਹੈ ਚੋਣ ਕੰਪੇਨ ਦਾ, ਤੂੰ ਕਨਵੀਨਰ ਹੈ ਤਾਂ ਤੂੰ ਉਹ ਕੰਮ ਕਰਨਾ ਜਿਹੜਾ ਤੈਨੂੰ ਸੌਂਪਿਆ ਗਿਆ, ਜਿਹੜੀ ਇਹ ਪਾਲਿਸੀ ਮੈਟਰ ਤੇ ਗੱਲ ਕਰਨੀ ਉਹ ਤੇਰੀ ਬਣਦੀ ਨਹੀਂ। ਸੋ ਕੈਪਟਨ ਨੇ ਸਾਫ਼ ਕਰ ਦਿੱਤਾ ਕਿ ਮਨਪ੍ਰੀਤ ਬਾਦਲ ਵੀ ਇਹਨਾਂ ਦੇ ਨਾਲ ਚੱਲੇਗਾ। ਔਰ ਇਹ ਬੋਤਲ ਹੀ ਨਵੀਂ ਹੈ, ਸ਼ਰਾਬ ਵੈਸੇ ਪੁਰਾਣੀ ਹੈ, ਕਿਉਂਕਿ ਇਹਨਾਂ ਪਾਰਟੀਆਂ ਦੇ ਨਾਲ ਪਹਿਲਾਂ ਹੀ ਕਾਂਗਰਸ ਹੈ ਜਿਹੜੀ ਉਹ ਕਈ ਮੌਕਿਆਂ ਤੇ ਚੋਣਾਂ ਦੇ ਵਿੱਚ ਜਾ ਚੁੱਕੀ ਹੈ। ਬਸਪਾ ਦੇ ਨਾਲ ਵੀ ਗਈ ਹੈ, ਕਾਮਰੇਡਾਂ ਦੇ ਨਾਲ ਵੀ ਗਈ ਹੈ, PPP ਨਾਲ ਪਿਛਲੇ ਲੋਕ ਸਭਾ ਚੋਣਾਂ 'ਚ ਹੋਇਆ। ਸੋ ਹੁਣ ਇਹ ਵੇਖਣਾ ਹੋਏਗਾ ਕਿ ਇਹ ਜਦੋਂ ਇੱਕ ਸਾਂਝੇ ਫਰੰਟ ਤੇ, ਕਿਉਂਕਿ ਪਹਿਲਾਂ ਇਕੱਲਿਆਂ ਨਾਲ ਅਲਾਇੰਸ ਹੋਇਆ, ਹੁਣ ਜਦੋਂ ਸੰਯੁਕਤ ਰੂਪ ਦੇ ਵਿੱਚ ਇਕੱਠੇ ਹੋਣਗੇ ਤਾਂ ਕਿਸ ਤਰ੍ਹਾਂ ਦਾ ਇਹ ਵੋਟ ਬੈਂਕ ਹੈ ਜਿਹੜਾ ਪ੍ਰਭਾਵਿਤ ਕਰਨਗੇ। ਵੈਸੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕਾਮਰੇਡਾਂ ਦਾ ਪੱਕਾ ਵੋਟ ਬੈਂਕ ਹੈ ਔਰ ਬਹੁਜਨ ਸਮਾਜ ਪਾਰਟੀ ਦਾ ਇੱਕ ਬਹੁਤ ਵੱਡਾ ਪ੍ਰਭਾਵ ਹੈ ਪੰਜਾਬ ਦੇ ਵਿੱਚ। ਮਨਪ੍ਰੀਤ ਸਿੰਘ ਬਾਦਲ ਦਾ ਪ੍ਰਭਾਵ ਕਿਸ ਤਰ੍ਹਾਂ ਰਹਿੰਦੇ ਇਹ ਵੀ ਦਿਲਚਸਪ ਹੋਏਗਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਐਲਾਨ ਕੀਤਾ ਕਿ ਹੁਣ ਰੈਲੀਆਂ ਵਾਲਾ ਜਿਹੜਾ ਸਿਲਸਿਲਾ ਉਹ ਬੰਦ ਕੀਤਾ ਜਾਏਗਾ ਤੇ ਜਿਹੜਾ ਸਿੱਧਾ ਮੈਨ ਟੂ ਮੈਨ ਜਿਹੜੀ ਉਹ ਕੀਤੀ ਜਾਏਗੀ, ਅਪਰੋਚ ਕੀਤੀ ਜਾਏਗੀ, ਪਹੁੰਚ ਕੀਤੀ ਜਾਏਗੀ। ਉਸ ਤੋਂ ਬਾਅਦ ਜਿੱਦਾਂ ਸਟੂਡੈਂਟ ਹੈ, ਮੁਲਾਜ਼ਮ ਹੈ, ਇਸ ਤਰ੍ਹਾਂ ਜਿਹੜੇ ਤਬਕੇ ਆ ਉਹਨਾਂ ਨੂੰ ਇੱਕ ਮਿੱਥ ਕੇ ਉਹਨਾਂ ਨਾਲ ਗੱਲਬਾਤ ਕੀਤੀ ਜਾਏਗੀ, ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ। ਸੋ ਰਣਨੀਤੀਆਂ ਸਾਰੀਆਂ ਉਲੀਕ ਦਿੱਤੀਆਂ ਕੈਪਟਨ ਅਮਰਿੰਦਰ ਸਿੰਘ ਨੇ, ਸਾਰੇ ਪੱਤੇ ਜਿਹੜੇ ਉਹ ਖੋਲ ਦਿੱਤੇ ਆ, ਸਾਰੀਆਂ ਗੱਲਾਂ ਜਿਹੜੀਆਂ ਸਾਫ਼ ਹੋ ਗਈਆਂ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਮਰਜ਼ੀ ਨਾਲ ਚੱਲੇਗਾ। ਰਵਨੀਤ ਸਿੰਘ ਬਿੱਟੂ ਵਰਗਿਆਂ ਦੇ ਜਿਹੜੇ ਬਿਆਨ ਹੈ ਉਹ ਸ਼ਾਇਦ ਆਉਣ ਵਾਲੇ ਸਮੇਂ 'ਚ ਬੰਦ ਹੋ ਜਾਣਗੇ। ਇਹ ਕੈਪਟਨ ਆਪਣੇ ਹਿਸਾਬ ਕਿਤਾਬ ਨਾਲ ਚੱਲੇਗਾ। ਪਰ ਇੱਕ ਹੋਰ ਵੀ ਖਬਰ ਆਈ ਹੈ ਕੱਲ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਦਫ਼ਤਰ ਤੇ ਸੰਭਾਲ ਲਿਆ, ਪਰ ਜਿਉਂ ਹੀ ਪ੍ਰਧਾਨਗੀ ਦੀ ਕਲਗੀ ਉਹਨਾਂ ਦੇ ਸਿਰ ਤੇ ਸਜੀ, ਉਹਨਾਂ ਦਾ ਫੋਨ, ਉਹਨਾਂ ਦੇ PA ਦਾ ਫੋਨ ਬੰਦ ਹੋ ਗਿਆ। ਕਾਂਗਰਸੀ ਕੱਲ ਸਾਰਾ ਦਿਨ ਆਪਦੇ ਕਪਤਾਨ ਨਾਲ ਗੱਲ ਕਰਨ ਨੂੰ ਤਰਸਦੇ ਰਹੇ, ਪਰ ਸ਼ਾਹੀ ਆਦਤ ਸੀ ਜਿਹੜੀ ਉਹ ਫਿਰ ਇੱਕ ਵਾਰ ਅਪਣਾ ਲਈ ਗਈ। ਬਿਲਕੁਲ ਉਹੀ ਭੂਤ ਸਵਾਰ ਹੋ ਗਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਲੋਕੀ ਇੰਨੇ ਬਿਮਾਰ ਆ ਕਿ ਮਰੀਜ਼ਾਂ ਦਾ ਜਿਹੜਾ ਬੋਝ ਇੰਨਾ ਆ ਕਿ ਜਿਹੜੇ ਸਰਕਾਰੀ ਹਸਪਤਾਲ ਆ ਉਹਨਾਂ ਦਾ ਦਮ ਘੁੱਟਿਆ ਪਿਆ। ਇਹ ਸੱਚਾਈ ਹੈ ਜੀ। ਔਰ ਪੰਜਾਬ ਦੇ ਵਿੱਚ ਇੱਕ ਇਹ ਵੀ ਸੱਚਾਈ ਹੈ ਕਿ ਜਿਹੜਾ ਕਰਜ਼ਾ ਚੜਿਆ ਲੋਕਾਂ ਤੇ ਉਹਦੇ ਚੋਂ 25% ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਨੂੰ ਬਿਮਾਰੀਆਂ ਨੇ ਕਰਜ਼ਦਾਰ ਕੀਤਾ ਹੈ, ਕਿਉਂਕਿ ਇਲਾਜ ਹੈ ਜਿਹੜਾ ਉਹ ਤਕਰੀਬਨ ਪੰਜਾਬ ਦੇ ਵਿੱਚ ਹੈ ਜਿਹੜਾ ਉਹ ਨਿੱਜੀ ਹੋ ਚੁੱਕਾ। ਨਿੱਜੀ ਹਸਪਤਾਲ ਹੀ ਇੱਥੇ ਰੱਖਦੇ ਆ ਦਬਦਬਾ, ਸਰਕਾਰੀ ਹਸਪਤਾਲ ਤੇ ਨੁਕਰੇ ਲੱਗੇ ਪਏ ਆ। ਤੇ ਉਹ ਨਿੱਜੀ ਹਸਪਤਾਲਾਂ ਦੇ ਜਿਹੜੇ ਜਦੋਂ ਬਿਮਾਰੀਆਂ ਚੜ੍ਹ ਜਾਂਦੀਆਂ ਨਿੱਜੀ ਹਸਪਤਾਲਾਂ 'ਚ ਜਦੋਂ ਪੈਰ ਪੈਂਦੇ ਆ ਲੋਕਾਂ ਦੇ, ਤਾਂ ਫਿਰ ਉਹਦੇ ਨਾਲ ਪੈਰਾਂ ਦੇ ਨਾਲ ਜਿਹੜੀਆਂ ਕਰਜ਼ੇ ਦੀਆਂ ਬੇੜੀਆਂ ਵੀ ਪੈ ਜਾਂਦੀਆਂ, ਕਿਉਂਕਿ ਚੁੱਕ ਚੁਕਾ ਕੇ ਇਲਾਜ ਕਰਦੇ ਆ, ਨਾ ਤੇ ਆਪਦੇ ਮਰੀਜ਼ ਨੂੰ, ਆਪਦੇ ਪਿਆਰੇ ਨੂੰ ਛੱਡ ਸਕਦੇ ਹਾਲਾਤਾਂ ਤੇ, ਨਾ ਹੀ ਉਹ ਜਿਹੜਾ ਉਹਨਾਂ ਨੂੰ ਇਜਾਜ਼ਤ ਦਿੰਦਾ ਉਹਨਾਂ ਦਾ ਆਰਥਿਕ ਢਾਂਚਾ ਕਿ ਉਹ ਏਡਾ ਮਹਿੰਗਾ ਇਲਾਜ ਕਰ ਸਕਣ। ਪਰ ਜਿੱਥੋਂ ਤੱਕ ਸਰਕਾਰੀ ਹਸਪਤਾਲਾਂ ਦੀ ਗੱਲ ਹੈ ਤਾਂ ਉਹ ਪੂਰੇ ਭਾਰਤ ਦੇ ਵਿੱਚੋਂ, ਜੇ ਕਿਉਂਕਿ ਸੂਬਾ ਸਾਡਾ ਛੋਟਾ ਜਿਹਾ, ਦੂਸਰੇ ਸੂਬੇ ਜਿਹੜੇ ਬਹੁਤ ਵੱਡੇ ਆ ਖੇਤਰਫਲ ਦੇ ਹਿਸਾਬ ਦੇ ਨਾਲ, ਤੇ ਸਾਡਾ ਛੋਟਾ ਜਿਹਾ ਸੂਬਾ ਜਿਹੜਾ ਉਹ 7ਵੇਂ ਨੰਬਰ ਤੇ ਆ ਓਵਰਲੋਡ ਦੇ ਮਾਮਲੇ ਦੇ ਵਿੱਚ। ਔਰ ਪਹਿਲੇ ਨੰਬਰ ਤੇ ਜਿਵੇਂ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਸਟੇਟਾਂ ਜਿਹੜੀਆਂ ਆਉਂਦੀਆਂ ਉਹਨਾਂ ਤੇ 70,701 ਲੋਕਾਂ ਪਿੱਛੇ ਸਰਕਾਰੀ ਹਸਪਤਾਲ ਹੈ। ਪਰ ਜੇ ਪੰਜਾਬ ਦੀ ਗੱਲ ਕਰੀਏ ਤੇ ਇੱਥੇ 1 ਲੱਖ
19,000 ਬੰਦੇ ਪਿੱਛੇ ਇੱਕ ਸਰਕਾਰੀ ਹਸਪਤਾਲ ਹੈ ਤੇ 11,804 ਬੰਦਿਆਂ ਪਿੱਛੇ ਇੱਕ ਬੈੱਡ ਹੈ। ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਹੁਣ ਤਕਰੀਬਨ 12,000 ਬੰਦੇ ਪਿੱਛੇ ਇੱਕ ਬੈੱਡ ਹੈ। ਹੁਣ 12,000 ਬੰਦੇ 'ਚ ਇੱਕ ਵੇਲੇ ਇੱਕ ਹੀ ਬਿਮਾਰ ਹੋਵੇ, ਕਿਸ ਤਰ੍ਹਾਂ ਹੋ ਸਕਦਾ? ਸੋ ਜਿਹੜੀ ਓਵਰ ਕਪੈਸਿਟੀ ਹੋਣੀ ਆ ਉਹ ਬਿਲਕੁਲ ਕਹਿ ਲਈਏ ਕਿ ਤੈਅ ਆ। ਤਾਂ ਇਸ ਮਾਮਲੇ 'ਚ ਹੁਣ ਕੀ ਪ੍ਰਭਾਵ ਪੈਂਦਾ ਉਹ ਇਹ ਹੈ ਕਿ ਜਿਹੜੇ ਸਰਕਾਰੀ ਹਸਪਤਾਲ ਆ ਉਹ ਓਵਰਲੋਡ ਦੇ ਮਾਰੇ ਕੀ ਕਰਦੇ ਹੋ, ਰੈਫਰ ਹਸਪਤਾਲ ਬਣ ਗਏ ਆ। ਇੱਕ ਹਸਪਤਾਲ 'ਚ ਜਾਂਦਾ ਹੈ ਮਰੀਜ਼, ਜਿਹੜਾ ਮਾਤੜ ਮਰੀਜ਼ ਹੈ ਸਰਕਾਰੀ ਹਸਪਤਾਲ ਦੀ ਸ਼ਰਨ 'ਚ ਜਾਂਦਾ ਹੈ ਤਾਂ ਉਹਨੂੰ ਦੂਜਾ ਰੈਫਰ ਕਰ ਦਿੰਦਾ ਕਿ ਭਾਈ ਉੱਥੇ ਜਾ, ਦੂਜਾ ਉੱਥੇ ਭੇਜ ਦਿੰਦਾ, ਤੀਜਾ ਉੱਥੇ ਭੇਜ ਦਿੰਦਾ। ਇਕੱਲੇ ਇਹ ਓਵਰਲੋਡ ਦੀ ਗੱਲ ਹੀ ਨਹੀਂ, ਇੱਥੇ ਡਾਕਟਰਾਂ ਦੀਆਂ ਜਿਹੜੀਆਂ ਅਸਾਮੀਆਂ ਉਹ ਵੀ ਬਹੁਤ ਜ਼ਿਆਦਾ ਸ਼ਾਰਟ ਨੇ। ਤੇ ਪੰਜਾਬ ਦੇ ਵਿੱਚ ਇੱਕ ਵੇਲਾ ਤਾਂ ਇਸ ਤਰ੍ਹਾਂ ਦਾ ਸੀ ਕਿ ਸਾਰੇ ਪੰਜਾਬ ਦੇ ਹਸਪਤਾਲਾਂ ਨੂੰ ਕੁਝ ਸੈਂਕੜੇ 300-400 ਮਾਹਰ ਡਾਕਟਰ ਹੈ ਜਿਹੜੇ ਉਹੀ ਸੰਭਾਲ ਰਹੇ। ਇੱਥੋਂ ਤੱਕ ਮੈਂ ਤੁਹਾਨੂੰ ਦੱਸ ਦੇਵਾਂ ਕਿ ਲੰਬੀ ਹਲਕਾ, ਜਿਹੜਾ ਖੁਦ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਹਲਕਾ ਹੈ, ਉਹਦੇ ਵਿੱਚ ਜਿਹੜਾ ਸਰਕਾਰੀ ਹਸਪਤਾਲ ਉਸ ਇਲਾਕੇ ਦਾ ਬੜਾ ਵੱਡਾ ਹਸਪਤਾਲ ਹੈ, ਉਹਦੇ ਵਿੱਚ ਹੀ 50% ਜਿਹੜੀਆਂ ਡਾਕਟਰਾਂ ਦੀਆਂ ਅਸਾਮੀਆਂ ਸ਼ਾਰਟ ਨੇ। ਸੋ ਕਿਤੇ ਵੀ ਚਲੇ ਜਾਈਏ, ਮਲੋਟ ਹੈ ਜਿਹੜਾ, ਇਹਨਾਂ ਦੇ ਆਪਣੇ ਜ਼ਿਲ੍ਹੇ ਦੀ ਮੈਂ ਗੱਲ ਕਰਦਾ, ਸਿਰਫ ਬਾਦਲ ਪਿੰਡ ਨੂੰ ਛੱਡ ਕੇ ਹੋਰ ਜਿੰਨੇ ਵੀ ਲਾਗੇ ਤਾਗੇ ਦੇ ਹਸਪਤਾਲ ਹੈ ਸਾਰਿਆਂ ਦੇ ਵਿੱਚ ਹੀ ਡਾਕਟਰਾਂ ਦੀਆਂ ਅਸਾਮੀਆਂ ਜਿਹੜੀਆਂ ਸ਼ਾਰਟ ਨੇ। ਸਾਰੇ ਪੰਜਾਬ 'ਚ ਹੀ ਇਹ ਹਾਲ ਆ। ਡਾਕਟਰ ਹੈ ਜਿਹੜੇ ਉਹ 40,000 ਤੋਂ ਵੱਧ ਰਜਿਸਟਰਡ ਨੇ ਪੰਜਾਬ ਦੇ ਵਿੱਚ, ਪਰ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਤੈਨਾਤ ਆ ਉਹ ਕੁਝ ਕੁ 100 ਆ। ਸੋ ਇਕੱਲੇ ਓਵਰ ਕਪੈਸਿਟੀ ਨਹੀਂ, ਡਾਕਟਰਾਂ ਦੀ ਜਿਹੜੀ ਸ਼ਾਰਟੇਜ ਆ ਉਹ ਵੀ ਬੜਾ ਭਖਦਾ ਮੁੱਦਾ। ਔਰ ਇਸੇ ਕਰਕੇ ਜਿਹੜਾ ਨਿੱਜੀ ਹਸਪਤਾਲ ਸੀ ਉਹ ਆਪਣਾ ਗਲਬਾ ਕਾਇਮ ਕਰਨ 'ਚ ਕਾਮਯਾਬ ਰਹੇ ਔਰ ਉਹਦਾ ਸਿੱਟਾ ਇਹ ਨਿਕਲਿਆ ਕਿ ਲੋਕ ਹੈ ਜਿਹੜੇ ਮੌਤ ਦੇ ਮੂੰਹ 'ਚ ਜਾਣ ਲੱਗ ਪਏ, ਜਿਹੜੇ ਬਚੇ ਉਹ ਇੰਨੇ ਕਰਜ਼ਾਈ ਹੋ ਗਏ ਕਿ ਕਰਜ਼ੇ ਦੇ ਮਾਰੇ ਫਾਹ ਲੈਣ ਲੱਗ ਪਏ। ਸੋ ਪੰਜਾਬ ਸਰਕਾਰ ਨੂੰ ਨਿੱਜੀ ਹਸਪਤਾਲਾਂ ਦੇ ਇਸ ਤਰ੍ਹਾਂ ਪ੍ਰਮੋਟ ਕਰਨ ਦੀ ਥਾਂ ਤੇ ਇਹ ਸਰਕਾਰੀ ਹਸਪਤਾਲ ਜੋ ਗਰੀਬ ਪੱਖੀ ਨੇ, ਜੋ ਹਮਾਤੜ ਪੱਖੀ ਨੇ, ਇਹਨਾਂ ਨੂੰ ਸੁਧਾਰਨ ਦੀ ਲੋੜ ਹੈ, ਇਹਨਾਂ ਦਾ ਸੋਚਣ ਦੀ ਲੋੜ ਹੈ। ਪਰ ਅਫਸੋਸ ਇੱਥੇ ਸੋਚਿਆ ਹਰੇਕ ਚੀਜ਼ ਦਾ ਨਿੱਜੀ ਜਿਹੜੇ ਲੋਕ ਹੈ, ਨਿੱਜੀ ਕੰਪਨੀਆਂ, ਨਿੱਜੀ ਹਸਪਤਾਲ ਹੈ, ਉਹਨਾਂ ਦਾ ਹੀ ਸੋਚਿਆ ਜਾਂਦਾ। ਲੋਕ ਪੱਖੀ ਸੋਚ ਹੈ ਜਿਹੜੀ ਉਹ ਤੇ ਅਪਣਾਈ ਨਹੀਂ ਜਾਂਦੀ। ਬਿਲਕੁਲ ਜੀ, ਜਿਹੜੇ ਸਰਕਾਰੀਆਂ ਦੀ ਗੱਲ ਕੀਤੀ ਆ, ਜਿਹੜੇ ਆਮ ਲੋਕਾਂ ਦੀ ਭਲਾਈ ਦਾ ਕੰਮ ਆ ਉਹ ਕਿੱਥੇ ਹੋਣਾ? ਕਿਉਂਕਿ ਸਾਡੇ ਜਥੇਦਾਰ ਹੋ ਗਏ, ਸਾਡੇ ਲੀਡਰ ਹੋ ਗਏ, ਇਹਨਾਂ ਦੇ ਜਿਹੜੇ ਹੋਟਲ ਆ ਉਹ 7 ਸਟਾਰ ਬਣ ਰਹੇ ਆ ਤੇ ਇਹਨਾਂ ਨੂੰ ਲੋਕਾਂ ਦੀ ਕਿਉਂ ਫਿਕਰ ਹੋਊਗੀ? ਤੇ ਅੱਗੇ ਆਪਾਂ ਆ ਜਾਂਦੇ ਆ ਜੀ, ਜਿਹੜੀ ਹਾਈ ਕੋਰਟ ਆ ਉਹਨਾਂ ਨੇ ਪੰਜਾਬ ਦੀਆਂ ਜੇਲ੍ਹਾਂ ਨੂੰ ਠੋਕਿਆ ਜੀ। ਇਹ ਮਾਮਲਾ ਜਿਹੜਾ ਇਹ ਹਾਈ ਕੋਰਟ ਨੇ ਇੱਕ ਬੜਾ ਵੱਡਾ ਫੈਸਲਾ ਕੀਤਾ ਜਿਹਦੇ ਵਿੱਚ ਇਹ ਇੱਕ ਲਾਪਰਵਾਹੀ ਸਾਹਮਣੇ ਆਈ ਸੀ ਅੰਮ੍ਰਿਤਸਰ ਜੇਲ੍ਹ ਦੇ ਵਿੱਚੋਂ। ਉਹ ਇਹ ਸੀਗੀ ਕਿ ਇੱਕ ਮਰੀਜ਼ ਹੈ ਜਿਹੜਾ ਉਹ ਉੱਥੇ ਮਰ ਗਿਆ ਜੇਲ੍ਹ ਦੇ ਵਿੱਚ, ਤੇ ਉਸ ਦੀ ਜਿਹੜੀ ਪੋਸਟਮਾਰਟਮ ਰਿਪੋਰਟ ਸੀ ਉਹਦੇ ਵਿੱਚ ਵੀ ਇਹਨਾਂ ਨੇ ਕਹਿ ਦਿੱਤਾ ਜੀ ਇਹ ਆਮ ਮੌਤ ਹੈ। ਪਰ ਜਦੋਂ ਉੱਥੇ ਜੱਜ ਨੇ, ਜਿਹੜਾ ਉੱਥੋਂ ਦਾ CGM ਸੀਗਾ, ਜਦੋਂ ਉਹਨੇ ਇਨਵੈਸਟੀਗੇਸ਼ਨ ਕੀਤੀ ਤਾਂ ਉਸ ਕੈਦੀ ਦੇ ਸਰੀਰ ਤੇ 50 ਸੱਟਾਂ ਦੇ ਨਿਸ਼ਾਨ ਸੀ, ਯਾਨੀ 50 ਇੰਜਰੀ ਸੀਗੀਆਂ ਉਹਦੀ ਬੋਡੀ ਤੇ। ਸੋ ਇੱਕ ਬਹੁਤ ਵੱਡੀ ਲਾਪਰਵਾਹੀ ਸੀ ਔਰ ਪੋਲ ਖੁੱਲ ਗਈ ਜਦੋਂ ਉਸ ਮੈਜਿਸਟ੍ਰੇਟ ਨੇ ਰਿਪੋਰਟ ਦਿੱਤੀ, ਅਦਾਲਤ ਦੇ ਵਿੱਚ ਪੇਸ਼ ਕੀਤੀ ਤਾਂ ਉਹ 50 ਸੱਟਾਂ ਆ ਗਈਆਂ। ਜਦੋਂ ਜੇਲ੍ਹ ਵਾਲਿਆਂ ਨੂੰ ਪੁੱਛਿਆ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ, ਇਹਨੂੰ ਪੁਲਿਸ ਵਾਲੇ ਕੁੱਟ ਕੇ ਛੱਡ ਗਏ ਹੋਣੇ। ਪੁਲਿਸ ਵਾਲਿਆਂ ਨੂੰ ਪੁੱਛਿਆ ਜੀ ਨਹੀਂ, ਅਸੀਂ ਤਾਂ ਸਹੀ ਸਲਾਮਤ ਦੇ ਕੇ ਆਏ ਬੰਦਾ, ਇਹ ਜੇਲ੍ਹ ਵਾਲਿਆਂ ਨੇ ਕੁੱਟਤਾ ਹੋਣਾ। ਫਿਰ ਜੇ ਡਾਕਟਰਾਂ ਕੋਲੋਂ ਪੁੱਛਿਆ ਤੇ ਡਾਕਟਰ ਕਹਿੰਦੇ ਨਹੀਂ ਜੀ ਸਾਡੀ ਰਿਪੋਰਟ ਤੇ ਬਿਲਕੁਲ ਸਹੀ ਹੈ। ਪਰ ਇਹ ਮਸਲਾ ਜਿਹੜਾ ਸੀਗਾ ਉਹ ਤਿੰਨਾਂ ਧਿਰਾਂ ਦਾ ਹੀ ਕਸੂਰ ਸੀਗਾ। ਕਿਉਂਕਿ ਹੁੰਦਾ ਕੀ ਹੈ ਜੀ ਕਿ ਜਦੋਂ ਹਿਰਾਸਤ 'ਚ ਹੁੰਦਾ ਬੰਦਾ, ਪੁਲਿਸ ਦੀ ਹਿਰਾਸਤ 'ਚ ਹੁੰਦਾ ਤਾਂ ਉਦੋਂ ਕੁੱਟ ਮਾਰ ਕੇ ਜਿਹੜੇ ਡਾਕਟਰ ਹੁੰਦੇ ਆ ਉਹ ਵੀ ਇਹਨਾਂ ਦੇ ਨਾਲ ਜਿਹੜੇ ਉਹ ਹੱਥ 'ਚ ਹੱਥ ਪਾਈ ਖੜੇ ਹੁੰਦੇ ਆ, ਉਹ ਵੀ ਉਸ ਤਰ੍ਹਾਂ ਦੀ ਰਿਪੋਰਟ ਤਿਆਰ ਕਰਕੇ ਭੇਜ ਦਿੰਦੇ ਆ ਕਿ ਜੇਲ੍ਹ ਦੇ ਵਿੱਚ ਵੀ ਜਦੋਂ ਬੰਦਾ ਲਿਆ ਜਾਂਦਾ ਹੈ ਉਸ ਨੂੰ ਉਹ ਪੁਲਿਸ ਵਾਲਿਆਂ ਦੀ ਮਨ ਮਾਫੀ ਕਾਰਵਾਈ ਕਰਕੇ ਉਸੇ ਤਰੀਕੇ ਨਾਲ ਜੇਲ੍ਹ 'ਚ ਅੰਦਰ ਧੱਕ ਦਿੱਤਾ ਜਾਂਦਾ। ਇਹ ਨਹੀਂ ਵੇਖਿਆ ਜਾਂਦਾ ਕਿ ਇਸ ਬੰਦੇ ਦੇ ਹਾਲਾਤ ਕੀ ਨੇ, ਇਹਦੇ ਤੇ ਕਿੰਨਾ ਤਸ਼ੱਦਦ ਹੋਇਆ। ਸੋ ਇਹ ਕਿਤੇ ਨਾ ਕਿਤੇ ਤਿੰਨਾਂ ਧਿਰਾਂ ਦੀ ਲਾਪਰਵਾਹੀ ਸੀ, ਜਿਹਦਾ ਬੜਾ ਵੱਡਾ ਨੋਟਿਸ ਲਿਆ ਹਾਈ ਕੋਰਟ ਨੇ। 30 ਜਣਿਆਂ ਤੇ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਔਰ ਨਾਲ 15 ਲੱਖ ਰੁਪਇਆ ਜਿਹੜਾ ਉਸ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਪਰ ਇਹ ਠੀਕ ਹੈ ਕਿ ਮੁਆਵਜ਼ਾ ਥੋੜੀ ਜਿਹੀ ਰਾਹਤ ਦਿੰਦਾ ਹੈ, ਪਰ ਉਸ ਪਰਿਵਾਰ ਦਾ ਸਹਾਰਾ ਕਦੇ ਨਹੀਂ ਮੁੜੇਗਾ। ਪਰ ਅਸਲ ਦੇ ਵਿੱਚ ਜੇਲ੍ਹ, ਪੁਲਿਸ ਤੇ ਡਾਕਟਰ ਇਹ ਸਾਰੇ ਹੀ ਇਸ ਤਰ੍ਹਾਂ ਦਾ ਇੱਕ ਰਲ ਕੇ ਗੱਠਜੋੜ ਬਣਾ ਚੁੱਕੇ ਆ ਜਿੱਥੇ ਮਾਨਵੀ ਕਦਰਾਂ ਕੀਮਤਾਂ, ਜਿਹੜੀਆਂ ਮਨੁੱਖਤਾ ਵਾਲੀਆਂ ਕਦਰਾਂ ਕੀਮਤਾਂ, ਉਹਨਾਂ ਦੀ ਕੋਈ ਕਦਰ ਨਹੀਂ। ਜੇਲ੍ਹ ਹੈ
ਉੱਥੇ ਚੱਲ ਜਾਓ, ਉੱਥੇ ਵੀ ਮਨੁੱਖੀ ਜਿਹੜੇ ਹੱਕ ਆ ਉਹ ਰੁਲਦੇ ਫਿਰਦੇ। ਜੇ ਥਾਣੇ 'ਚ ਤਾਂ ਤੁਹਾਨੂੰ ਪਤਾ ਹੀ ਹੈ ਕਿ ਮਨੁੱਖੀ ਅਧਿਕਾਰ ਤੇ ਚੀਕਾਂ ਮਾਰਦੇ ਸੁਣੇ ਜਾ ਸਕਦੇ ਆ। ਤੇ ਡਾਕਟਰ ਹੈ ਜਿਨ੍ਹਾਂ ਨੂੰ ਹੁਣ ਧਰਤੀ ਦਾ ਰੱਬ ਕਿਹਾ ਜਾਂਦਾ ਸੀ, ਉਹ ਵੀ ਇਸੇ ਚੱਕੀ ਦੇ ਪੁੜ ਬਣ ਗਿਆ। ਉਹ ਵੀ ਮਨੁੱਖੀ ਅਧਿਕਾਰਾਂ ਨੂੰ ਘੁਣ ਵਾਂਗੂ ਪੀਸੀ ਜਾਂਦੇ ਆ। ਬਿਲਕੁਲ ਜੀ, ਪੈਸਾ ਪੈਸੇ ਨੂੰ ਪਹਿਲਾਂ ਤਾਂ ਅੱਗੇ ਆਪਾਂ ਗੱਲ ਕਰੀਏ ਅਬੋਹਰ ਕਾਂਡ ਦੀ, ਉਸ ਦੀ ਜਿਹੜੀ ਛਾਣਬੀਣ ਹੋ ਰਹੀ ਸੀ ਉਹ ਕਿੱਥੇ ਤੱਕ ਪਹੁੰਚੀ ਹੈ? ਅਬੋਹਰ ਕਾਂਡ ਦੇ ਵਿੱਚ ਜੀ ਜਿਹੜਾ ਤੁਹਾਨੂੰ ਪਤਾ ਕਿ ਸਿਆਸੀ ਰੰਗ ਹੈ ਉਹ ਤੇ ਬਹੁਤ ਜ਼ਿਆਦਾ ਚੜਿਆ ਅਬੋਹਰ ਘਟਨਾ ਨੂੰ ਲੈ ਕੇ। ਜਿੰਨੇ ਅਕਾਲੀ ਭਾਜਪਾ ਵਿਰੋਧੀ ਸੀਗੇ ਉਹ ਸਾਰੇ ਇਸ ਘਟਨਾ ਨੂੰ ਬਹੁਤ ਉੱਚੇ ਪੱਧਰ ਤੇ ਲਿਜਾ ਚੁੱਕੇ ਆ। ਸੰਸਦ ਤੋਂ ਲੱਗਦਾ, ਮੈਨੂੰ ਨਹੀਂ ਲੱਗਦਾ ਕਿ ਸੰਸਦ ਤੋਂ ਉੱਤੇ ਕੋਈ ਹੈ ਸਦਨ ਭਾਰਤ ਦੇ ਵਿੱਚ। ਸੰਸਦ ਦੇ ਦੋਵਾਂ ਸਦਨਾਂ 'ਚ ਇਹਦੀ ਚਰਚਾ ਹੋ ਚੁੱਕੀ ਹੈ। ਔਰ ਉਸ ਤੋਂ ਇਲਾਵਾ ਜਿਹੜੇ ਮੰਤਰੀ ਹੈ, ਕੇਂਦਰੀ ਮੰਤਰੀ ਰਾਹੁਲ ਗਾਂਧੀ, ਉਹ ਸਾਰੇ ਇੱਥੋਂ ਤੱਕ ਇਹਨਾਂ ਦੇ ਪੀੜਤਾਂ ਤੱਕ ਪਹੁੰਚ ਕਰ ਚੁੱਕੇ ਆ। ਪਰ ਹੁਣ ਐਸਸੀ ਕਮਿਸ਼ਨ ਹੈ ਜਿਹੜਾ ਉਹ ਇਸ ਲੜਾਈ ਨੂੰ ਲੜ ਰਿਹਾ, ਕਿਉਂਕਿ ਜਿਹੜਾ ਮਰਨ ਵਾਲਾ ਭੀਮ ਤਾਂਗ ਸੀਗਾ ਉਹ ਦਲਿਤ ਸੀਗਾ। ਸੋ ਦਲਿਤਾਂ ਦੀ ਲੜਾਈ ਹੈ ਜਿਹੜੀ ਐਸਸੀ ਕਮਿਸ਼ਨ ਲੜਦਾ। ਉਹਦਾ ਉਪ ਪ੍ਰਧਾਨ ਹੈ ਰਾਜਕੁਮਾਰ ਵੇਰਕਾ। ਸ਼ਾਨਦਾਰ ਕੰਮ ਕੀਤਾ ਉਸਨੇ ਆਪਣੇ ਇਸ ਕਾਰਜਕਾਲ ਦੇ ਵਿੱਚ, ਤੇ ਉਹਦਾ ਨੋਟਿਸ ਇਸ ਘਟਨਾ ਦਾ ਜਿਹੜਾ ਰਾਜਕੁਮਾਰ ਵੱਲੋਂ ਹੀ ਲਿਆ ਗਿਆ ਸੀਗਾ। ਹੁਣ ਇਹ ਸੁਣਵਾਈ ਜਿਹੜੀ ਪਹਿਲਾਂ ਤਾਂ ਦਿੱਲੀ ਹੋਣੀ ਸੀ ਕਮਿਸ਼ਨ ਵੱਲੋਂ, ਫਿਰ ਉਹਨਾਂ ਨੇ ਕਿਹਾ ਕਿ ਨਹੀਂ, ਦਿੱਲੀ ਦੀ ਬਜਾਏ ਚੰਡੀਗੜ੍ਹ ਕੀਤੀ ਜਾਵੇ। ਕੱਲ ਚੰਡੀਗੜ੍ਹ ਸੁਣਵਾਈ ਹੋਈ। ਜਿਹੜਾ ਸਾਡਾ ਪੰਜਾਬ ਦਾ ਪ੍ਰਿੰਸੀਪਲ ਸੈਕਟਰੀ ਆ ਉਹਨੂੰ ਬੁਲਾਇਆ ਗਿਆ, DIG ਨੂੰ ਬੁਲਾਇਆ ਗਿਆ। ਪਰ ਉੱਥੇ ਐਸਸੀ ਕਮਿਸ਼ਨ ਦੇ ਜਿਹੜੇ ਉਪ ਪ੍ਰਧਾਨ ਹੈ ਰਾਜਕੁਮਾਰ ਵੇਰਕਾ, ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜਿਹੜੀ SIT ਬਣੀ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਵੈਸੇ ਤੇ ਸਾਨੂੰ ਕਹਿੰਦੇ ਆ ਬੜਾ ਲੱਗਦਾ ਕਿ ਸਾਡੇ ਪੱਤਰਕਾਰਾਂ ਦੀ ਭਾਸ਼ਾ 'ਚ SIT ਨੂੰ ਸਿੱਟ ਕਹਿੰਦੇ ਆ ਕਿ ਇਹ ਮੁੱਦੇ ਨੂੰ, ਜਿਸ ਮੁੱਦੇ ਨੂੰ ਸਿੱਟਣਾ ਹੋਵੇ ਉਹਦੇ ਤੇ SIT ਬਿਠਾ ਦਿੱਤੀ ਜਾਂਦੀ ਹੈ। ਤੇ ਉਹੀ ਹੋਇਆ। ਰਾਜਕੁਮਾਰ ਵੇਰਕਾ ਹੋਰਾਂ ਨੇ ਆਖਿਆ ਕਿ SIT ਹੈ ਜਿਹੜੀ ਇਹ ਨਕੰਮੀ ਹੈ, ਇਹ ਸਹੀ ਨਹੀਂ ਹੈ, ਇਹਨੂੰ ਤੋੜ ਕੇ ਨਵੀਂ ਬਣਾਓ। SIT ਤੇ ਵੀ ਇਤਰਾਜ਼ ਕੀਤਾ ਗਿਆ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਉਹ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ, ਔਰ ਜੇਕਰ ਇਸੇ ਤਰ੍ਹਾਂ ਕਾਰਵਾਈ ਕਰਦੀ ਰਹੀ ਪੰਜਾਬ ਪੁਲਿਸ ਤਾਂ ਅਸੀਂ ਮਾਮਲਾ ਜਿਹੜਾ CBI ਤੱਕ ਲੈ ਜਾਵਾਂਗੇ। ਹੁਣ ਪੰਜਾਬ ਪੁਲਿਸ ਦਾ ਇਸ ਮਾਮਲੇ 'ਚ ਕੀ ਰਿਹਾ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਰੋਲ ਰਿਹਾ। ਪਰ ਕੁਝ ਵਿਟਨੈਸ ਸਾਹਮਣੇ ਆਏ ਆ। ਇੱਕ ਵਿਟਨੈਸ ਨੇ ਇਹ ਦੱਸਿਆ ਕਿ ਜਦੋਂ ਭੀਮ ਦੀ ਲਾਸ਼ ਅਸੀਂ ਅੰਮ੍ਰਿਤਸਰ ਤੋਂ ਅਬੋਹਰ ਲਿਆ ਰਹੇ ਸੀ ਤੇ ਰਸਤੇ ਦੇ ਵਿੱਚ ਸਾਨੂੰ ਪੁਲਿਸ ਦੀਆਂ ਗੱਡੀਆਂ ਮਿਲੀਆਂ, ਜਿਹਦੇ ਵਿੱਚ ਸ਼ਿਵਲਾਲ ਦੇ ਬੰਦੇ ਵੀ ਸੀ, ਪੁਲਿਸ ਵੀ ਸੀ। ਤਾਂ ਉਹਨਾਂ ਨੇ ਸਾਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਅਬੋਹਰ 'ਚ ਪੋਸਟਮਾਰਟਮ ਨਹੀਂ ਕਰਾਉਣਾ, ਪੋਸਟਮਾਰਟਮ ਜਾ ਕੇ ਫਾਜ਼ਿਲਕਾ ਕਰਵਾਓ ਤੇ ਚੁੱਪ ਕਰਕੇ ਦਾ ਸੰਸਕਾਰ ਕਰ ਦਿਓ। ਦੇਖੋ ਕਿ ਪੁਲਿਸ ਕਿਸ ਮਨਸ਼ਾ ਦੇ ਨਾਲ ਇਸ ਮਾਮਲੇ 'ਚ ਕੰਮ ਕਰਦੀ ਪਈ ਹੈ, ਵਿਟਨੈਸ ਕਹਿ ਰਹੇ ਆ। ਸੋ ਇਹ ਪੁਲਿਸ ਦੀ ਕਾਰਗੁਜ਼ਾਰੀ ਤਾਂ ਜਿਹੜੀ ਹੈ ਢਿੱਲ ਮੱਠ ਵਾਲੀ ਹੈ। ਹੁਣ ਤਾਂ ਹੀ ਰਾਜਕੁਮਾਰ ਵੇਰਕਾ ਹੋਰਾਂ ਨੂੰ ਕਹਿਣਾ ਪਿਆ ਕਿ ਅਸੀਂ ਮਾਮਲਾ ਫਿਰ CBI ਦੇ ਹਵਾਲੇ ਕਰ ਦਿਆਂਗੇ ਜੇ ਤੁਹਾਡਾ ਇਹੀ ਵਤੀਰਾ ਰਿਹਾ। ਨਾਲ ਹੀ ਇੱਕ ਹੋਰ ਬਹੁਤ ਵੱਡੀ ਗੱਲ ਕਹੀ ਹੈ ਰਾਜਕੁਮਾਰ ਵੇਰਕਾ ਹੋਰਾਂ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਇਹ ਗੈਂਗਵਾਰ ਦਾ ਨਾਂ ਦਿੱਤਾ ਜਾ ਰਿਹਾ ਇਸ ਘਟਨਾ ਨੂੰ, ਪੰਜਾਬ ਸਰਕਾਰ ਵੱਲੋਂ, ਪ੍ਰਕਾਸ਼ ਸਿੰਘ ਬਾਦਲ ਵੱਲੋਂ, ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ, ਹੋ ਸਕਦਾ ਹੈ ਕਿ ਇਹਨਾਂ ਤੇ ਵੀ ਮਾਮਲਾ ਦਰਜ ਕੀਤਾ ਜਾਵੇ, ਕਿਉਂਕਿ ਇਹ ਜਾਂਚ ਨੂੰ ਆਪਣੀ ਜਿਹੜੀ ਸਹੀ ਦਿਸ਼ਾ ਤੋਂ ਭਟਕਾ ਰਹੇ ਆ। ਬਿਲਕੁਲ ਜੀ, ਇੱਕ ਪਰਿਵਾਰ ਹੀ ਵਾਰ-ਵਾਰ ਇਸ ਚੀਜ਼ ਨੂੰ ਕਹਿ ਰਿਹਾ ਕਿ ਗੈਂਗਵਾਰ ਸੀ। ਅੱਗੇ ਆਪਾਂ ਬੀਬੀ ਨਵਜੋਤ ਸਿੱਧੂ ਦੀ ਗੱਲ ਕਰੀਏ ਕਿ ਉਹਨਾਂ ਨੇ ਅਕਾਲੀਆਂ ਨੂੰ ਤੇ BJP ਦੇ ਆਪਣੇ ਪ੍ਰਧਾਨ ਨੂੰ ਵੀ ਰਗੜੇ ਲਾਏ। ਬੀਬੀ ਨਵਜੋਤ ਕੌਰ ਸਿੱਧੂ ਦੇ ਵੈਸੇ ਦਿਮਾਗ ਤੇ ਜੁਰਤ ਦੋਵਾਂ ਦੇ ਮੈਂ ਤਾਂ ਕਾਇਲ ਹਾਂ ਜੀ। ਦਿਮਾਗ ਇਸ ਤਰ੍ਹਾਂ ਕਿ ਨਾਲੇ ਤੇ ਉਹ ਲੱਖਾਂ ਦੇ ਭੱਤੇ ਲਈ ਜਾਂਦੇ ਆ ਸਰਕਾਰ ਦਾ ਹਿੱਸਾ ਬਣ ਕੇ, ਤੇ ਨਾਲੇ ਸਰਕਾਰ ਨੂੰ ਕੋਸੀ ਜਾਂਦੇ ਆ। ਯਾਨੀ ਦੋਵੇਂ ਪਾਸੇ ਜਿਹੜੇ ਆ ਉਹ ਉਹਨਾਂ ਦੇ ਦੋਵੇਂ ਹੱਥਾਂ 'ਚ ਲੱਡੂ ਹੈ। ਨਾਲੇ ਤਾਂ CPS ਦੇ ਵਜੋਂ ਚੰਗੇ ਮੋਟੇ ਭੱਤੇ ਪਾਉਂਦੇ ਆ ਸਰਕਾਰ ਦੇ, ਤੇ ਨਾਲੇ ਸਮੇਂ ਤੇ ਜਦੋਂ ਵੀ ਉਹਨਾਂ ਨੂੰ ਥੋੜਾ ਜਿਹਾ ਪਾਰਾ ਚੜ੍ਹਦਾ, ਜਦੋਂ ਵੀ ਉਹਨਾਂ ਦਾ, ਫਿਰ ਉਹ ਸਾਰੀ ਪੜਾਸ ਕੱਢ ਦਿੰਦੇ ਆ। ਕੱਲ ਵੀ ਉਹਨਾਂ ਨੇ BBK DAV ਕਾਲਜ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ, ਉੱਥੇ ਬੋਲਦੇ ਉਹਨਾਂ ਨੇ ਬਹੁਤ ਜ਼ਿਆਦਾ ਰਗੜੇ ਲਾਏ। ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਪੁਲਿਸ ਆ ਉਹ ਅਕਾਲੀਆਂ ਦੀ ਗੁਲਾਮ ਹੋ ਚੁੱਕੀ ਹੈ, ਜੋ ਵੀ ਕਰਦੀ ਹੈ ਫੋਨ ਤੋਂ ਪੁੱਛ ਕੇ ਕਰਦੀ ਹੈ। ਔਰ ਦੂਸਰਾ ਹੈ ਕਿ ਜਿਹੜੀ ਸਰਕਾਰ ਹੈ ਉਹ ਸਿਰਫ ਤੇ ਸਿਰਫ ਪ੍ਰਕਾਸ਼ ਸਿੰਘ ਬਾਦਲ ਦੇ ਘਰੋਂ ਚੱਲਣ ਜੋਗੀ ਰਹਿ ਗਈ ਹੈ। ਕੋਈ ਬੰਦਾ ਆਪਣੇ ਤੌਰ ਤੇ ਫੈਸਲੇ ਨਹੀਂ ਲੈ ਸਕਦਾ। ਔਰ ਬੀਬੀ ਸਿੱਧੂ ਨੇ ਆਪਣੇ ਪ੍ਰਧਾਨ ਨੂੰ ਵੀ ਨਹੀਂ ਬਖਸ਼ਿਆ। ਉਹ ਕਹਿੰਦੇ ਕਿ ਜੀ ਅਸੀਂ ਜਦੋਂ ਆਪਦੀਆਂ ਦੁੱਖ ਤਕਲੀਫਾਂ ਆਪਦੇ ਪ੍ਰਧਾਨ ਨੂੰ ਦੱਸ ਕੇ ਭੇਜਦੇ ਆ ਤੇ ਉਹ ਉੱਥੋਂ ਚਾਹ ਦਾ ਪਿਆਲਾ ਪੀ ਕੇ ਮੁੜ ਆਉਂਦੇ ਆ। ਬੀਬੀ ਦੀਆਂ ਗੱਲਾਂ 'ਚ ਵੈਸੇ ਦਮ ਹੁੰਦਾ ਹੈ ਹਮੇਸ਼ਾ। ਔਰ ਪੰਜਾਬ ਪੁਲਿਸ ਬਾਰੇ ਆਪਾਂ ਸਾਰੀਆਂ ਕਹਾਣੀਆਂ ਸੁਣਦੇ ਹੀ ਹਾਂ। ਔਰ ਦੂਸਰਾ ਸਰਕਾਰ ਕਿੱਥੋਂ ਚੱਲਦੀ ਇਹ ਵੀ ਪਤਾ ਹੀ ਹੈ ਜੀ ਕਿ ਕਿਹਦਾ ਇੱਕ ਅਧਿਕਾਰ ਆ ਸਰਕਾਰ ਤੇ। ਪਰ ਜਿਹੜੀ ਗੱਲ ਆ ਕਮਲ ਸ਼ਰਮਾ ਦੀ, ਤੇ ਕਮਲ ਸ਼ਰਮਾ ਵਾਲੀ ਵੀ ਗੱਲ ਹੈ ਜਿਹੜੀ ਉਹ ਸੱਚੀ ਲੱਗਦੀ ਹੈ, ਕਿਉਂਕਿ ਕਮਲ ਸ਼ਰਮਾ ਜੀ ਕਿਸੇ ਸਮੇਂ ਬਾਦਲ ਦੇ OSD ਸੀ, ਯਾਨੀ ਬਾਦਲ ਦੇ PA।
ਤਾਂ ਇਹਨਾਂ ਨੇ ਹੀ ਇਸ ਕਮਲ ਸ਼ਰਮਾ ਨੂੰ ਪ੍ਰਧਾਨ ਬਣਾਇਆ ਸੀ, ਇਹ ਕਹਿ ਕੇ ਕਿ ਮੁੰਡਾ ਕੰਮ ਦਾ ਜੀ, ਲਾ ਦਿਓ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ। ਸੋ ਹੁਣ ਜਿਹੜਾ ਬੰਦਾ ਬਣਿਆ ਹੀ ਪ੍ਰਧਾਨ ਆਸ਼ੀਰਵਾਦ ਦੇ ਨਾਲ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਆਸ਼ੀਰਵਾਦ ਦੇ ਨਾਲ ਆ, ਤਾਂ ਫਿਰ ਉਹ ਦੁੱਖ ਤਕਲੀਫਾਂ ਜਾ ਕੇ ਕਿਹੋ ਜਿਹੀਆਂ ਬਿਆਨੇਗਾ, ਇਹ ਬੀਬੀ ਸਿੱਧੂ ਨੂੰ ਆਪ ਹੀ ਸੋਚ ਲੈਣਾ ਚਾਹੀਦਾ। ਜੀ ਜੀ, ਤਾਂ ਮੇਰਾ ਆਖਰੀ ਸਵਾਲ ਹੈ ਜੀ ਕਿ ਜਿਹੜੇ ਕਿਸਾਨ ਮਜ਼ਦੂਰ ਆ ਉਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੀਟਿੰਗ ਸੀਗੀ, ਉਸ ਦਾ ਕੀ ਬਣਿਆ? ਮੀਟਿੰਗ ਜਿਹੜੀ ਹੈ ਜੀ ਉਹ ਕਾਫੀ ਲੰਮਾ ਸਮਾਂ ਤੱਕ ਜਿਹੜੀ ਹੈ ਚੱਲਦੀ ਰਹੀ। ਲੰਮੇ ਸਮੇਂ ਤੱਕ ਉਹ ਜਿਹੜੀਆਂ ਦੋਵੇਂ ਧਿਰਾਂ ਸੀਗੀਆਂ ਉਹ ਆਪੋ ਆਪਣਾ ਪੱਖ ਰੱਖਦੀਆਂ ਰਹੀਆਂ, ਪਰ ਅੰਤ ਦੇ ਵਿੱਚ ਮੈਰਾਥਨ ਮੀਟਿੰਗ ਦਾ ਇਸ ਮੀਟਿੰਗ ਦਾ ਸਿੱਟਾ ਕੋਈ ਨਹੀਂ ਨਿਕਲਿਆ, ਕਿਉਂਕਿ ਜਿਹੜੀ ਮੇਨ ਮੰਗ ਆ ਇਹਨਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਉਹ ਹੈ ਕਿ 8,000 ਜਿਹੜਾ ਪ੍ਰਤੀ ਏਕੜ ਨਰਮੇ ਦਾ ਮੁਆਵਜ਼ਾ ਦਿੱਤਾ ਗਿਆ ਉਹ 40,000 ਪ੍ਰਤੀ ਏਕੜ ਦਿੱਤਾ ਜਾਵੇ। ਤੇ ਇੱਕ ਕਾਲਾ ਕਾਨੂੰਨ ਹੈ ਜਿਹੜਾ ਪੰਜਾਬ ਸਰਕਾਰ ਨੇ ਬਣਾਇਆ ਕਿ ਨਿੱਜੀ ਅਤੇ ਸਰਕਾਰੀ ਸੰਪੱਤੀਆਂ ਨੂੰ ਜਿਹੜਾ ਕੋਈ ਰੋਸ ਪ੍ਰਦਰਸ਼ਨ ਦੌਰਾਨ, ਧਰਨਿਆਂ ਦੌਰਾਨ ਨੁਕਸਾਨ ਪਹੁੰਚਾਏਗਾ ਉਹਦੇ ਲਈ ਸਜ਼ਾ ਤੇ ਜੁਰਮਾਨੇ ਦਾ ਜਿਹੜਾ ਇੱਕ ਵਿਵਸਥਾ ਕੀਤੀ ਗਈ ਹੈ, ਮੱਦ ਰੱਖੀ ਗਈ ਹੈ, ਉਹਨੂੰ ਲੈ ਕੇ ਉਹ ਸਾਰੇ ਮਾਮਲੇ ਸੀਗੇ ਜਿਹੜੇ ਉਹ ਕੁਛ ਮਾਮਲੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬੜੀ ਸਾਫ਼ ਗੋਈ ਨਾਲ ਜਿਹੜੀ ਗੇਂਦ ਸੀਗੀ ਉਹ ਕੇਂਦਰ ਦੇ ਪਾਲੇ 'ਚ ਪਾ ਦਿੱਤੀ, ਕੁਛ ਨੂੰ ਕਹਿ ਦਿੱਤਾ ਜੀ ਤੇ ਅਦਾਲਤ ਦੇ ਹੁਕਮਾਂ ਤੇ ਕਾਨੂੰਨ ਬਣੇ ਆ। ਸੋ ਜਿਹੜੀਆਂ ਜਥੇਬੰਦੀਆਂ ਸੀ ਉਹ ਇਹਨਾਂ ਚੀਜ਼ਾਂ ਨਾਲ ਸਹਿਮਤ ਨਹੀਂ ਹੋਈਆਂ। ਉਹਨਾਂ ਨੇ ਕਿਹਾ ਕਿ ਠੀਕ ਹੈ ਜੀ, ਫਿਰ ਜੇ ਤੁਸੀਂ ਆਪਣੀ ਗੱਲ ਤੇ ਅੜੇ ਤੇ ਅਸੀਂ ਆਪਣੀ ਗੱਲ ਤੇ ਅੜੇ ਆ, ਅਸੀਂ ਤੁਹਾਡੇ ਪਿੰਡ ਜਿਹੜਾ 6 ਤੋਂ 8 ਤਰੀਕ ਤੱਕ ਪੱਕਾ ਮੋਰਚਾ ਲਾਵਾਂਗੇ, ਸਾਡੇ ਸੰਘਰਸ਼ ਆ ਜਿਹੜੇ ਚੱਲਦੇ ਰਹਿਣਗੇ। ਹੁਣ ਜਾਨੀ ਗੱਲ ਉਹ ਹੋ ਗਈ ਹੈ, ਸ਼ਾਹ ਮੁਹੰਮਦ ਆ ਹੁਣ ਉਹੀ ਹੋ ਸੀ ਜੋ ਕਰੇਗਾ ਖਾਲਸਾ ਪੰਥ ਮੀਆਂ। ਹੁਣ ਕਿਸਾਨ ਤੇ ਮਜ਼ਦੂਰ ਜੋ ਕਰਨਗੇ ਉਹੀ ਹੋਣਗੇ। ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਅਸੀਂ ਤਸ ਤੋਂ ਮਸ ਨਹੀਂ ਹੋਵਾਂਗੇ। ਜੀ ਜੀ, ਤਾਂ ਉਹਨਾਂ ਨੇ ਤਾਂ ਦੱਸ ਦਿੱਤਾ ਕਿ ਅਸੀਂ ਕੁਛ ਨਹੀਂ ਕਰਨਾ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸੂਰੀਆ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਖਬਰਾਂ ਤੇ ਝਾਤ ਪਾਈ। ਸ਼ੁਕਰੀਆ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਜੀ ਸਰੋਤਿਓ, ਹੁਣ ਇਸੇ ਦੇ ਨਾਲ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।